ਅੱਜ ਦਾ ਸਬਕ ਹੈ ਡਰਾਮਾ ਪਤੰਗੇ। ਡਰਾਮਾ ਨਿਗਾਰ ਨੇ ਸਜਾਦ ਹੈਦਰ। ਸਫਾ ਨੰਬਰ ਹੈ ਜੀ ਸਾਡੇ ਕੋਲ 10। ਸਜਾਦ ਹੈਦਰ ਦੀ ਹਯਾਤੀ ਦੇ ਹਵਾਲੇ ਨਾਲ ਪਹਿਲੇ ਪੜ੍ਹਾਂਗੇ। ਸਜਾਦ ਹੈਦਰ ਗੁਜਰਾਤ ਦੇ ਇੱਕ ਪਿੰਡ ਮੋਲਾ ਵਿੱਚ ਇੱਕ ਇਲਮੀ ਅਦਬੀ ਸ਼ਖਸੀਅਤ ਪੀਰਜ਼ਾਦਾ ਨੂਰ ਹੁਸੈਨ ਆਜ਼ਰੀ ਦੇ ਘਰ 1919 ਨੂੰ ਪੈਦਾ ਹੋਏ। ਪਹਿਲਾ ਸਵਾਲ ਹੀ ਮਾਰੂਜ਼ੀ ਤਰਜ਼ ਦਾ ਬਣ ਜਾਏਗਾ ਕਿ ਸਜਾਦ ਹੈਦਰ ਕਿਹੜੇ ਇਲਾਕੇ ਵਿੱਚ ਤੇ ਕਦੋਂ ਪੈਦਾ ਹੋਏ। ਦੂਜਾ ਸਵਾਲ ਬਣੇਗਾ ਸਜਾਦ ਹੈਦਰ ਹੋਰਾਂ ਨੇ ਤਾਲੀਮ ਕਿੱਥੋਂ ਹਾਸਿਲ ਕੀਤੀ। ਮੈਟ੍ਰਿਕ ਦਾ ਇਮਤਿਹਾਨ ਗੁਜਰਾਤ, BA ਤੇ MA ਫਾਰਸੀ ਦੇ ਇਮਤਿਹਾਨ ਗਵਰਨਮੈਂਟ ਕਾਲਜ ਲਾਹੌਰ ਤੋਂ ਪਾਸ ਕੀਤੇ। 1944 ਵਿੱਚ ਇਤਲਾਤ ਦੇ ਮਹਿਕਮੇ ਵਿੱਚ ਮੁਲਾਜ਼ਮ ਹੋ ਗਏ ਤੇ ਆਲ ਇੰਡੀਆ ਰੇਡੀਓ ਲਾਹੌਰ ਦੇ ਦਿਹਾਤੀ ਪ੍ਰੋਗਰਾਮ ਦੇ ਨਿਗਰਾਨ ਮੁਕਰਰ ਹੋ ਗਏ। ਕਿਆਮੇ ਪਾਕਿਸਤਾਨ ਤੋਂ ਬਾਅਦ ਤਾਲੁਕਾਤੇ ਆਮਲਾ ਦੇ ਮਹਿਕਮੇ ਵਿੱਚ ਇਨਫੋਰਮੇਸ਼ਨ ਆਫਿਸਰ ਬਣ ਗਏ, ਪਰ ਦੁਬਾਰਾ ਰੇਡੀਓ ਪਾਕਿਸਤਾਨ ਆ ਗਏ ਜਿੱਥੋਂ ਰੀਜਨਲ ਡਾਇਰੈਕਟਰ ਦੇ ਅਹੁਦੇ ਤੋਂ ਰਿਟਾਇਰਡ ਹੋਏ। ਐਸੇ ਦੌਰਾਨ ਪੰਜਾਬ ਆਰਟਸ ਕੌਂਸਲ ਦੇ ਡਾਇਰੈਕਟਰ ਵੀ ਰਹੇ। ਬਾਅਦ ਵਿੱਚ ਪੰਜਾਬੀ ਅਦਬੀ ਬੋਰਡ ਲਾਹੌਰ ਦੇ ਸਦਰ ਵੀ ਰਹੇ। ਆਬਜੈਕਟਿਵ ਦੇ ਵਿੱਚ ਸਵਾਲ ਆ ਜਾਂਦਾ ਸ਼ਾਰਟ ਕੁਐਸਚਨ ਕਿ ਸਜਾਦ ਹੈਦਰ ਪੰਜਾਬੀ ਦੀ ਕਿਹੜੀ ਤਨਜ਼ੀਮ ਦੇ ਸਦਰ ਰਹੇ। ਜਵਾਬ ਸਜਾਦ ਹੈਦਰ ਪੰਜਾਬੀ ਅਦਬੀ ਬੋਰਡ ਲਾਹੌਰ ਦੇ ਸਦਰ ਰਹੇ। ਸਜਾਦ ਹੈਦਰ ਨੇ ਬਹੁਤ ਸਾਰੇ ਨਸ਼ਰਿਆਤੀ ਡਰਾਮੇ ਲਿਖੇ, ਜਿਨ੍ਹਾਂ ਵਿੱਚੋਂ 4 ਮਜਮੂਏ ਹਵਾ ਦੇ ਹੋਕੇ, ਸੂਰਜਮੁਖੀ, ਬੋਲ ਮਿੱਟੀ ਦੇ ਅਬਾਵਿਆ ਤੇ ਕਾਲਾ ਪੱਤਨ ਛਾਇਆ ਹੋ ਚੁੱਕੇ ਨੇ। ਸਵਾਲ ਬਣੇਗਾ ਸਜਾਦ ਹੈਦਰ ਦੇ ਡਰਾਮਿਆਂ ਦੇ ਨਾਂ ਦੱਸੋ। ਜਵਾਬ ਇਹਦਾ ਹਵਾ ਦੇ ਹੋਕੇ, ਸੂਰਜਮੁਖੀ, ਬੋਲ ਮਿੱਟੀ ਦੇ ਅਬਾਵਿਆ ਤੇ ਕਾਲਾ ਪੱਤਨ। 4 ਜਿਹੜੇ ਡਰਾਮੇ ਇਹਨਾਂ ਦੇ ਯਾਦ ਕਰਨੇ ਨੇ। ਨਵਾਂ ਸਵਾਲ ਸਜਾਦ ਹੈਦਰ ਹੋਰਾਂ ਨੇ ਕਿਹੜਾ ਨਾਵਲ ਲਿਖਿਆ। ਜਵਾਬ ਸਜਾਦ ਹੈਦਰ ਹੋਰਾਂ ਨੇ ਚੇਤਰ ਬਾਗ ਨਾਵਲ ਲਿਖਿਆ ਜੋ 1992 ਵਿੱਚ ਲਿਖਿਆ ਗਿਆ ਸੀ। ਸਜਾਦ ਹੈਦਰ ਦੇ ਫਨ ਪਾਰਿਆਂ ਵਿੱਚ ਪੰਜਾਬ ਦੇ ਦਿਹਾਤੀ ਵਸੇਬ ਦੀਆਂ ਵੰਨ ਸਵੰਨੀਆਂ ਮੂਰਤਾਂ ਤੇ ਮੰਜ਼ਰ ਨਜ਼ਰ ਆਉਂਦੇ ਨੇ। ਉਹਨਾਂ ਦੇ ਕਿਰਦਾਰ ਜਿਉਂਦੇ ਜਾਗਦੇ ਤੇ ਐਸ ਮਿੱਟੀ ਦੇ ਜੰਮੇ ਜਾਏ ਮਹਿਸੂਸ ਹੁੰਦੇ ਨੇ। ਸਵਾਲ ਇਸ ਦਾ ਬਣ ਜਾਏਗਾ ਜਿਹੜੀਆਂ 2 ਲਾਈਨਾਂ ਪੜ੍ਹੀਆਂ ਨੇ ਕਿ ਸਜਾਦ ਹੈਦਰ ਦੀ ਲਿਖਤ ਦੀਆਂ ਕੀ ਖੂਬੀਆਂ ਨੇ। ਜਵਾਬ ਸਜਾਦ ਹੈਦਰ ਦੀ ਲਿਖਤ ਵਿੱਚ ਦਿਹਾਤੀ ਵਸੇਬ ਤੇ ਵੰਨ ਵਸਵੰਨੀਆਂ ਮੂਰਤਾਂ ਤੇ ਮੰਜ਼ਰ ਨਜ਼ਰ ਆਉਂਦੇ ਨੇ ਔਰ ਉਹਨਾਂ ਦੇ ਕਿਰਦਾਰ ਇਸ ਧਰਤੀ ਦੇ ਜਿੰਦੇ ਜਾਗਦੇ ਕਿਰਦਾਰ ਨੇ। 1980 ਵਿੱਚ ਉਹਨਾਂ ਨੇ ਪੰਜਾਬੀ ਵਾਰਾਂ ਦਾ ਉਰਦੂ ਵਿੱਚ ਬੜਾ ਖੂਬਸੂਰਤ ਤਰਜਮਾ ਤੇ 1986 ਵਿੱਚ ਪੰਜਾਬੀ ਦੀਆਂ ਨੁਮਾਇੰਦਾ ਕਹਾਣੀਆਂ ਦਾ ਇੱਕ ਇੰਤਖਾਬ ਵੀ ਸ਼ਾਇਆ ਕੀਤਾ ਹੈ। ਉਹਨਾਂ ਦਾ ਫਨੀ, ਫਿਕਰੀ, ਇਲਮੀ, ਅਦਬੀ ਤੇ ਤਖਲੀਕੀ ਸਫ਼ਰ ਸਾਰੀ ਉਮਰ ਜਾਰੀ ਰਿਹਾ। ਦਸੰਬਰ 1996 ਈਸਵੀ ਵਿੱਚ ਅੱਲਾ ਨੂੰ ਪਿਆਰੇ ਹੋ ਗਏ। ਜਿਹੜਾ ਅਸੀਂ ਅੱਜ ਸਬਕ ਪੜ੍ਹਨਾ ਹੈ ਉਹ ਅਸਲ ਵਿੱਚ ਇੱਕ ਰੇਡੀਆਈ ਡਰਾਮਾ ਹੈ ਜਿਸ ਦਾ ਸਰਨਾਮਾ ਹੈ ਪਤੰਗੇ। ਉਹਦੇ ਕਿਰਦਾਰ, ਪਹਿਲਾ ਕਿਰਦਾਰ ਮਾਸਟਰ ਮਜੀਦੁੱਲਾ ਦਾ ਹੈ। ਜਵਾਨ, ਜਾਨਦਾਰ, ਮੁਹੱਜ਼ਬ ਆਵਾਜ਼। ਮੁਹੱਜ਼ਬ ਜਿਹੜੀ ਸਿਵਲਾਈਜ਼ਡ, ਜਿਸ ਨੂੰ ਚੰਗੇ ਭੈੜੇ ਦੀ ਤਮੀਜ਼ ਹੈ। ਮਾਂ ਕਰਮਾਂ ਵਾਲੀ, ਮੁਅੰਮਰ ਅਨਪੜ੍ਹ ਔਰਤ। ਮੁਅੰਮਰ ਕਹਿੰਦੇ ਨੇ ਜ਼ਈਫ ਨੂੰ, ਬੁੱਢੀ ਉਮਰ ਦੀ। ਸੁਰਈਆ ਮਿੱਠੀ ਬੁਲਾਰੀ ਵਾਲੀ ਨਰਮ ਆਵਾਜ਼। ਇੰਸਪੈਕਟਰ ਕਾਰੋਬਾਰੀ ਬਾਰੋਬ ਆਵਾਜ਼। ਅਜ਼ਹਰ ਅਖਬਾਰੀ ਰਿਪੋਰਟਰ। ਮੁਹੰਮਦ ਸਈਦ ਪੁਰਖਲੂਸ ਤੇ ਹਮਦਰਦ ਸ਼ਾਇਸਤਾ ਆਵਾਜ਼। ਸਫਦਰ ਸ਼ਰਮੀਲਾ ਤੇ ਕਮ ਗੋ ਨੌਜਵਾਨ ਆਵਾਜ਼ ਵਿੱਚ ਉਦਾਸੀ। ਰਹਿਮਤ ਖਾਨ ਹੈਡ ਕਾਂਸਟੇਬਲ ਪੁਲਿਸ। ਨਾਜੀ ਬੱਚਾ ਉਮਰ 4 ਸਾਲ। ਪਤੰਗੇ ਇੱਕ ਰੇਡੀਆਈ ਡਰਾਮਾ ਹੈ। ਜਿਵੇਂ ਮੈਂ ਡਰਾਮਾ ਦਾ ਸਬਕ ਜਿਹੜਾ ਪੜ੍ਹਾਉਂਦਿਆਂ ਹੋਇਆਂ ਤੁਹਾਨੂੰ ਦੱਸਿਆ ਸੀ
कि ड्रामे का लफ्ज़ डराओ तो निकलिया है, जिसका मतलब है अमल करके विखाना। इस दी रेडियाई ड्रामे की जिहड़ी किस्म है ਉਹਦੇ ਵਿੱਚ सिर्फ आवाज़ आ रही होंदी है। आवाज़ ਦੇ ਨਾਲ ही किरदार अपने अपने डायलॉग्स ਦੇ ਨਾਲ अपनी शख्सियत ਜਿਹੜੇ ਨੇ ਦੇ बारे ਦੱਸਦੇ ਨੇ, और फिर ਉਹਨਾਂ ਦੀ ਜਿਹੜੀ ਗੁਫ਼ਤਗੂ ਹੈ ਉਹਨਾਂ ਦੇ ਵਿੱਚ ਇੰਨਾ फर्क ਹੁੰਦਾ है कि ਅਸੀਂ ਸੁਣਦਿਆਂ ਹੋਇਆਂ ਪਛਾਣ ਲੈਂਦੇ ਹਾਂ कि इस वेले किहदी आवाज़ जिहड़ी है वो आ रही है। इनू कहते हैं रेडियाई ड्रामे दी कुछ खूबियाँ। पतंगे दा सफ़ा जिहड़ा है 11 नंबर तो हुण असीं दी रीडिंग करांगे ते नाल नाल देखांगे कि पतंगे की है। पतंगे सबक दा ड्रामे दा नां क्यों रखिया गया, इस नूं अगर असीं मुख्तसर वेखीए ते पतंगे एक अलामती अंदाज दे नाल उन्हां जानसार उन्हां कुर्बानी देन वाले वतन दे खातर अपने आप दी जान दी परवाह ना करन वाले वो लोग ने जो मुश्किल वेले विच वतन वास्ते अपनी जान भी कुर्बान कर देंदे ने। जिवें कि पतंगे एक खास मौसम विच निकलदे ने, जिवें बरसात च जदों असीं देखने हैं कि बारिश पई है तो बहुत ज़्यादा हब्स होया तो पतंगे किसी बल्ब के नाल, किसी ट्यूब के नाल, किसी कैंडल के आल दुआले जिहड़े ने इकट्ठे हो गए। भरमट भी इनू कहते हैं, पूर भी कहते हैं, जिहड़े पतंगे अंग्रेजी विच मौत भी कहते हैं। इंस्पैक्टर, हाँ रहमत खान की गल है? रहमत, जनाब एक केस फड़िया है बच्चों के अगवा का। जनाब अजकल शहर विच बच्चों के अगवा दीयां बड़ियां वारदातां हो रही ने। छोटे थानेदार मलक जमान साहब ने गश्त वास्ते 3 पार्टियां बनाईयां ने। मेरी पार्टी की ड्यूटी शहर के बागां ते पार्कां ते लगी। असी 6 दिनां तो रोज़ाना शामी गोल बाग जांदे सां। उत्थे आ जना हनेरे वेले गुठे बेंच ते आके बह जांदा ते खीसे विचों, खीसे कहंदे ने जेब नूं, अनफूके गुब्बारे कढ के कोल रख लैंदा। फिर नेड़े खेडदियां बच्चियां नाल किसे ना किसे बहाने रल जांदा। इंज जदों कुछ बच्चे ਇਹਦੇ दुआले आंदे ते ਇਹ ਉਹਨਾਂ ਨੂੰ फूक भर भर के गुब्बारे वंडदा। इंज रोज़ ही करदा, इंज रोज़ ही दे 10-12 गुब्बारे मुफ्त वंड दिंदा। अज जदों यह बागों निकलिया तो असीं ਇਹਦੇ मगरों मगरी टुर पे। यह पुरानी अनारकली की गली में जाके एक पुराने जे मकान के बूहे अगे खलो रहा। चोखे चिर मगरों एक माई बाहर निकली। ਉਹਦੀ गोदी विच छोटा जिहा बच्चा सी। इन्हें उस माई कोलों बच्चा लैन की कोशिश की थी पर उन्हें ना दिता। फिर उन्होंने कुछ आंदा रहा जिहड़ा असीं नहीं सुन सके। अखीर इन्हें बच्चा उस माई कोलों खोलिया तो एक पासे टुर पिया। उस माई ने रौला पा दिता। यह बच्चा उन्होंने फड़ा के उत्थों निकल आया। असीं इनू शुबे विच फड़ लिया है। शुबे विच फड़ना यानी शक विच फड़ना। जिहड़ा शुबे विच फड़िया जाएगा उसनूं मुलजम किया जाता है, यानी उहदे ते इल्ज़ाम लाया गया। तो जिसनों जिहदे ते जुर्म साबित हो जाए वह मुजरम। ये आंदा है मैं तो बच्चे नूं दुकानों टाफियां लैके देने वास्ते चुकिया सी। दसो जी यह कोई मनन वाली गल है? सवालिया निशान। रहमत खान जिस बंदे बारे गल कर रहा है वो इस ड्रामे का मरकजी किरदार है। उस मरकजी किरदार का नाम है मास्टर मजीदुल्ला। तुसीं सफ़ा नंबर 10 ते देखोगे जिहड़ा पहला किरदार लिखिया गया है वो मास्टर मजीदुल्ला जवान जानदार मुहज़्ज़ब आवाज़ है। वो की करदा है, गोल बाग में जाके रोज़ बहिंदा है और फिर उत्थे बच्चों नालों की करदा है, बच्चों नूं अनफूके गुब्बारे जिहड़ा है वो वंडदा है। 10-12 गुब्बारे उन्होंने वंडदा है। शॉर्ट क्वेश्चन भी नाल नाल बन जाते हैं। और फिर जो इंस्पैक्टर पूछता है हाँ रहमत खान की गल है, तो रहमत कहना जनाब एक केस फड़िया बच्चों के अगवा। यानी वो बच्चों के अगवा का केस जिहड़ा है वो लैके आंदा है इंस्पैक्टर कोल। असीं हुण इहदे थोड़े जिहे ड्रामे के पस मंजर च जाने, पछोकड़ च जाने, देखने कि उस वेले जिहड़े हालात सन उहदे विच बच्चियां दे अगवा का मामला जिहड़ा है वो चल रहा सी। 1947 की वंड तो मगरों इंसान जदों इंसान का दुश्मन बन गया, मज़हब के नां ते होने वाली कत्लो गारत
ਲੁੱਟ ਮਾਰ ਨੇ ਇਨਸਾਨ ਦੇ ਅੰਦਰੋਂ ਭਰੋਸਾ, ਭਰਮ, ਇੱਕ ਦੂਜੇ 'ਤੇ ਜਿਹੜਾ ਇਤਬਾਰ ਸੀ ਉਹ ਖ਼ਤਮ ਕਰਤਾ। ਕਿਉਂ ਜੇ ਨਵਾਂ ਸਮਾਜ ਜਿਹੜਾ ਹੈ ਉਹ ਦੁਬਾਰਾ ਆਪਣੀ ਉਸਾਰੀ ਵੱਲ ਸੀ। ਪਹਿਲੇ ਜਿਹੜੀ ਟੁੱਟ ਭੱਜ ਸੀ ਉਹ ਹੋ ਚੁੱਕੀ ਸੀ, ਔਰ ਫਿਰ ਇੱਕੋ ਹੀ ਮੁਹੱਲੇ ਵਿੱਚ ਰਹਿੰਦਿਆਂ ਹੋਇਆਂ, ਇੱਕੋ ਹੀ ਇਲਾਕੇ ਦੇ ਵਾਸੀ, ਇੱਕੋ ਹੀ ਗਲੀ ਦੇ ਵਾਸੀ ਇੱਕ ਦੂਜੇ ਨੂੰ ਲੁੱਟ ਮਾਰ ਕਰ ਰਹੇ ਸੀ, ਇੱਕ ਦੂਜੇ ਨੂੰ ਕਤਲੋ ਗਾਰਤ ਕਰ ਰਹੇ ਸੀ। ਔਰ ਇਹ ਜਿਹੜੀ ਹਾਲਾਤ ਸਨ, ਇਹਨਾਂ ਹਾਲਾਤ ਨੇ ਇਨਸਾਨ ਨੂੰ ਇੱਕ ਦੂਜੇ ਵਾਸਤੇ ਬੇਇਤਬਾਰਾ ਕਰਤਾ। ਇਹ ਜਿਹੜੀ ਬੇਇਤਬਾਰੀ ਹੋਣ ਦੀ ਕੈਫੀਅਤ ਸੀ, ਉਸੇ ਕੈਫੀਅਤ ਦੀ ਵਜ੍ਹਾ ਤੋਂ ਮਜੀਦੁੱਲਾ, ਜਿਹੜਾ ਮਾਸਟਰ ਮਜੀਦੁੱਲਾ ਹੈ, ਉਹਦੇ 'ਤੇ ਵੀ ਸ਼ੱਕ ਸ਼ੁਬੇ ਦੀ ਜਿਹੜੀ ਹੈ ਉਹ ਵਜ੍ਹਾ ਤੋਂ ਉਸ ਨੂੰ ਫੜ ਲਿਆ ਗਿਆ। ਔਰ ਉਹ ਕੀ ਕਰਦਾ, ਯਾਨੀ ਇੱਕ ਤਾਂ ਰਹਿਮਤ ਜਿਹੜਾ ਹੈ ਉਹਨੂੰ ਸ਼ੱਕ ਸ਼ੁਬੇ ਵਿੱਚ ਫੜ ਕੇ ਲਿਆਂਦਾ ਬੱਚਿਆਂ ਦੇ ਅਗਵਾ ਵਿੱਚ। ਕਿਉਂ ਜੇ ਉਹ ਗੋਲ ਬਾਗ ਵਿੱਚ 10-12 ਗੁਬਾਰੇ, ਅਨਫੂਕੇ ਗੁਬਾਰੇ ਮੁਫਤ ਵੰਡਦਾ ਸੀ ਬਾਲਾਂ ਨੂੰ। ਉਸ ਤੋਂ ਬਾਅਦ ਉਹ ਕੀ ਕੰਮ ਕਰਦਾ, ਉਸ ਦਿਨ ਉੱਥੇ ਬੈਠਾ ਅਨਾਰਕਲੀ ਵੱਲ ਜਾਂਦਾ ਅਤੇ ਇੱਕ ਪੁਰਾਣੇ ਜਿਹੇ ਮਕਾਨ ਦੇ ਬੂਹੇ ਅੱਗੇ ਖਲੋਤਾ ਰਹਿੰਦਾ, ਜਿੱਥੋਂ ਇੱਕ ਮਾਈ ਨਿਕਲਦੀ ਹੈ। ਉਹਦੇ ਕੋਲ ਛੋਟਾ ਬੱਚਾ ਹੈ, ਉਹਦੇ ਕੋਲੋਂ ਬੱਚਾ ਲੈਣ ਦੀ ਕੋਸ਼ਿਸ਼ ਕਰਦਾ ਹੈ, ਪਰ ਮਾਈ ਰੌਲਾ ਪਾ ਦਿੰਦੀ ਹੈ ਅਤੇ ਇਹ ਜਿਹੜਾ ਕਾਂਸਟੇਬਲ ਹੈ ਰਹਿਮਤ ਖਾਨ, ਇਹ ਉਸ ਨੂੰ ਜਾ ਕੇ ਫੜ ਲੈਂਦਾ। ਰਹਿਮਤ ਖਾਨ ਹੈੱਡ ਕਾਂਸਟੇਬਲ ਪੁਲਿਸ। ਹੁਣ ਇੰਸਪੈਕਟਰ ਦਾ ਡਾਇਲੋਗ, ਇਹਦੀ ਤਲਾਸ਼ੀ ਲਈ ਆ? ਰਹਿਮਤ, ਜੀ ਜਨਾਬ, ਇਹਦੇ ਕੋਲੋਂ ਇੱਕ ਸਿਗਰਟਾਂ ਦੀ ਡੱਬੀ ਅਤੇ ਕੁਝ ਕਾਗਜ਼ ਨਿਕਲੇ ਨੇ ਜਨਾਬ। ਉਂਝ ਤੇ ਇਹ ਸਿਗਰਟ ਆਮ ਜੇ ਦਿਸਦੇ ਨੇ, ਨਜ਼ਰ ਆਉਂਦੇ ਨੇ, ਪਰ ਇਹਨਾਂ ਵਿੱਚ ਲਾਜ਼ਮੀ ਚਰਸ ਰੱਖੀ ਹੋਣੀ ਹੈ। ਇਹ ਚੰਗਾ ਭਲਾ ਜਰਾਇਮ ਪੇਸ਼ਾ ਲੱਗਦਾ ਹੈ ਜਨਾਬ। ਹੁਣ ਪੁਲਿਸ ਦੀ ਜਿਹੜੀ ਹਾਲਤ ਹੈ, ਪੁਲਿਸ ਦਾ ਜਿਹੜੇ ਬੋਲਣ ਦਾ ਢੰਗ ਹੈ, ਸਜਾਦ ਹੈਦਰ ਹੋਰਾਂ ਨੇ ਬੜੇ ਭਰਵੇਂ ਤਰੀਕੇ ਨਾਲ ਅਤੇ ਬੜੇ ਮੁਸ਼ਾਹਿਦੇ ਦੇ ਨਾਲ ਉਸੇ ਤਰ੍ਹਾਂ ਹੀ ਬਿਆਨ ਕੀਤਾ ਹੈ। ਉਹ ਹਰ ਬੰਦੇ ਨੂੰ ਸ਼ੱਕ ਦੀ ਨਿਗਾਹ ਨਾਲ ਵੇਖਦੇ ਨੇ, ਔਰ ਸ਼ੱਕ ਤੋਂ ਹੀ ਉਹ ਆਪਣਾ ਆਗਾਜ਼ ਕਰਦੇ ਨੇ। ਇਹੀ ਸ਼ੱਕ ਜਿਹੜਾ ਹੈ ਮਾਸਟਰ ਮਜੀਦੁੱਲਾ 'ਤੇ ਵੀ ਉਹ ਕਰ ਰਹੇ ਨੇ। ਇੰਸਪੈਕਟਰ, ਅਸੀਂ ਕੀਮਿਆਈ ਮੁਆਇਨਾ ਕਰਾਵਾਂਗੇ ਅਤੇ ਆਪੇ ਦਿਸ ਪਵੇਗਾ। ਅਤੇ ਉਸ ਘਰ ਦਾ ਪਤਾ ਨਿਸ਼ਾਨ 'ਤੇ ਨੋਟ ਕਰ ਲਿਆ ਹੈ ਨਾ? ਯਾਨੀ ਉਹ ਕਹਿੰਦਾ ਕਿ ਅਸੀਂ ਲੈਬੋਰਟਰੀ 'ਚ ਇਹਦੇ ਟੈਸਟ ਕਰਵਾ ਕੇ ਇਸ ਨੂੰ ਪਤਾ ਕਰ ਲਾਂਗੇ ਕਿ ਇਹ ਕਿੰਨਾ ਹੀ ਕੁ ਨਸ਼ਾ ਕਰਦਾ ਔਰ ਕਿਹੜਾ ਨਸ਼ਾ ਕਰਦਾ। ਡੋਪ ਟੈਸਟ ਜਿਹੜਾ। ਰਹਿਮਤ, ਜਨਾਬ ਮੈਂ ਪੂਰਾ ਨਕਸ਼ਾ ਬਣਾ ਲਿਆ, ਬਾਕੀ ਅਸੀਂ ਆਪ ਇਹਦੇ ਕੋਲੋਂ ਪੁੱਛ ਲਵਾਂਗੇ। ਇੰਸਪੈਕਟਰ, ਅੱਛਾ, ਕਿਉਂ ਬਈ ਵਾਰਦਾਤੀਆ, ਤੂੰ ਆਪਣੀ ਕਹਾਣੀ ਸੁਣਾ, ਤੂੰ ਆਪਣੀ ਕਹਾਣੀ ਪਾ। ਹੁਣ ਇੰਸਪੈਕਟਰ ਮੁਖਤਸਰ ਗੱਲ ਕਰਦਾ ਪਿਆ, ਔਰ ਉਹ ਉਸੇ ਤਰ੍ਹਾਂ ਹੀ ਮਜੀਦ ਦੇ ਨਾਲ ਮੁਖਾਤਿਬ ਮਜੀਦ ਨੂੰ ਰੋਬ ਦੇ ਨਾਲ ਉਹ ਕਹਿ ਰਿਹਾ, ਅੱਛਾ, ਕਿਉਂ ਬਈ ਵਾਰਦਾਤੀਆ, ਤੂੰ ਆਪਣੀ ਕਹਾਣੀ ਪਾ। ਯਾਨੀ ਉਹ ਵੀ ਉਸ ਨੂੰ, ਰਹਿਮਤ ਉਸ ਨੂੰ ਸ਼ੱਕ ਦੀ ਨਿਗਾਹ ਨਾਲ ਵੇਖ ਰਿਹਾ ਅਤੇ ਇੱਕਦਮ ਹੀ ਉਸ ਨੂੰ ਵਾਰਦਾਤੀਆ ਕਹਿ ਦਿੰਦਾ। ਯਾਨੀ ਕਿ ਜਿਹੜਾ ਵਾਰਦਾਤ ਜਿਹੜਾ ਪਾ ਕੇ ਆਇਆ, ਕਿਤੇ ਨਾ ਕਿਤੇ ਕੋਈ ਵਾਰਦਾਤ ਜਿਹੜਾ ਹੈ ਉਹ ਕਰਕੇ ਆਇਆ। ਹੁਣ ਕੀ ਕਹਿ ਰਿਹਾ ਮਜੀਦ, ਕਹਾਣੀ ਹੈ ਪਈ ਪੁਰਾਣੇ ਜ਼ਮਾਨੇ ਵਿੱਚ ਜਦੋਂ ਬੰਦੇ ਜਾਨਵਰਾਂ ਦੀ ਬੋਲੀ ਸਮਝਦੇ ਸਨ। ਇੱਕ ਸ਼ਹਿਰ ਵਿੱਚ ਕਿਸੇ ਢਵਾਈ ਦੇ ਕੰਮ ਵਾਸਤੇ ਲੱਦੂ ਜਾਨਵਰਾਂ ਦੀ ਲੋੜ ਪਈ। ਢਵਾਈ ਯਾਨੀ ਕਿ ਜਿਹੜਾ ਢੋਣਾ, ਯਾਨੀ ਕੋਈ ਸਮਾਨ ਚੁੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ। ਲੱਦੂ ਜਾਨਵਰ ਯਾਨੀ ਸਮਾਨ ਚੁੱਕਣ ਵਾਲੇ ਜਾਨਵਰ, ਮਜ਼ਦੂਰੀ ਕਰਨ ਵਾਲੇ ਜਿਹੜੇ ਜਾਨਵਰ ਨੇ। ਹਰ ਪਾਸੇ ਪਿਆਦੇ ਲੱਭਣ ਲੱਗ ਪਏ। ਪਿਆਦੇ ਤੋਂ ਮੁਰਾਦ ਸਿਪਾਹੀ। ਅਤੇ ਜਾਨਵਰਾਂ ਨੂੰ ਵੀ ਸੂਹ ਲੱਗ ਗਈ, ਖਬਰ ਹੋ ਗਈ। ਵਗਾਰ ਤੋਂ ਬਚਣ ਵਾਸਤੇ ਊਠ, ਘੋੜੇ ਅਤੇ ਖੱਚਰ ਖੋਤੇ ਨੱਸਣ ਲੱਗ ਪਏ। ਊਠ ਯਾਨੀ ਊਂਠ। ਇੱਕ ਬੰਦੇ ਜਦੋਂ ਵੇਖਿਆ ਭਈ ਲੋਮੜੀ ਵੀ ਨੱਸੀ ਜਾ ਰਹੀ, ਅਤੇ ਉਹਨੇ ਆਵਾਜ਼ ਦਿੱਤੀ, ਤੂੰ ਕਿਹੜੀ ਊਂਠ ਘੋੜੇ ਦੀ ਨਸਲ ਵਿੱਚੋਂ ਹੈ, ਤੈਨੂੰ ਕਿਹਨੇ ਫੜਨਾ ਹੈ? ਉਹਨੇ ਨਸਤੀ ਨੇ ਜਵਾਬ ਦਿੱਤਾ, ਵਗਾਰ ਫੜਨ ਵਾਲਿਆਂ ਨੇ। ਵਗਾਰ ਪਾਉਣਾ ਯਾਨੀ ਮੁਫਤ ਦਾ ਕੰਮ ਵਾਸਤੇ ਉਹਨਾਂ ਨੂੰ ਬੁਲਾਉਣਾ। ਮੇਰਾ ਮੁਹਾਂਦਰਾ ਨਹੀਂ ਰਲਾਉਣਾ। ਕਹਿੰਦਾ ਮੇਰੀ ਸ਼ਕਲ ਸੂਰਤ ਨੇ, ਮੇਰੇ ਕਦੋਂ ਕਾਮਤ ਨਹੀਂ ਵੇਖਣੀ, ਕੀ ਪਤਾ ਮੈਨੂੰ ਊਂਠ ਹੀ ਸਮਝ ਲੈਣ। ਇਹ ਭਾਈ ਹੋਰੀ ਵੀ ਮੈਨੂੰ ਊਂਠ ਸਮਝ ਕੇ ਫੜ ਲਿਆ ਇਹਨੇ। ਯਾਨੀ ਮਜੀਦ ਜਿਹੜਾ ਕਹਾਣੀ ਜਿਹੜੀ ਉਹ ਸੁਣਾ ਰਿਹਾ ਹੈ, ਉਹ ਗੋਲ ਮੋਲ ਕਰਕੇ ਔਰ ਮਜ਼ਾਹੀਆ ਅੰਦਾਜ਼ ਹੈ ਕਿ ਇਹ ਜਿਹੜੇ ਨੇ ਲੋਕ ਐਵੇਂ ਇੱਕ ਦੂਜੇ ਨੂੰ ਤੰਗ ਕਰ ਰਹੇ ਨੇ, ਉਹਨਾਂ ਵਿੱਚੋਂ ਹੀ ਰਹਿਮਤ ਖਾਨ ਨੇ ਵੀ ਮੈਨੂੰ ਫੜ ਲਿਆ ਹੈ। ਯਾਨੀ ਅਗਰ ਇਹਦੇ ਕੋਲ ਸਰਕਾਰੀ ਤੌਰ 'ਤੇ ਕੋਈ ਅਹੁਦਾ ਸੀ ਅਤੇ ਉਹਨੇ ਉਸ ਦਾ ਸਹੀ ਇਸਤੇਮਾਲ ਨਹੀਂ ਕੀਤਾ, ਸਗੋਂ ਜਿਵੇਂ ਉਹ ਜਾਨਵਰਾਂ ਨੂੰ ਫੜਦੇ ਸਨ, ਊਂਠ ਘੋੜੇ
ਖੱਚਰ ਤੇ ਖੋਤਿਆਂ ਨੂੰ, ਔਰ ਲੋਮੜੀ ਨੱਸਣ ਲੱਗ ਪਈ ਸੀ। ਮੈਂ ਨੱਸਿਆ ਨਹੀਂ, ਇਸ ਲਈ ਮੈਨੂੰ ਇਹਨਾਂ ਨੇ ਫੜ ਕੇ ਲੈ ਆਂਦਾ ਹੈ। ਇੱਕ ਉਸ ਨੇ ਜਵਾਬ ਦਿੱਤਾ, ਇੰਸਪੈਕਟਰ ਹੁਣ ਅੱਗੋਂ ਗੁੱਸੇ ਨਾਲ, ਮੁਸ਼ਕਲੀਆਂ ਕਰਨਾ ਹੈ? ਹੈਡ ਕਾਂਸਟੇਬਲ ਰਹਿਮਤ ਖਾਨ ਸੱਚਾ ਹੈ, ਤੂੰ ਚੰਗਾ ਭਲਾ ਜਰਾਇਮ ਪੇਸ਼ਾ ਲੱਗਣਾ ਹੈ। ਔਰ ਨਾਂ ਕੀ ਹੋ ਤੇਰਾ? ਹੁਣ ਇੱਥੇ ਮੁਸ਼ਕਲੀਆਂ ਦਾ ਮਤਲਬ ਹੈ ਮਖੌਲ ਕਰਨਾ, ਮਜ਼ਾਕ ਕਰਨਾ, ਮਜ਼ਾਕ ਵਿੱਚ ਕਿਸੇ ਚੀਜ਼ ਨੂੰ ਪਾ ਦੇਣਾ। ਹੁਣ ਹੈ ਕਹਿੰਦਾ ਇਸ ਰਵੱਈਏ ਨੇ ਇੰਸਪੈਕਟਰ ਨੂੰ ਥੋੜ੍ਹਾ ਜਿਹਾ ਗੁੱਸੇ 'ਚ ਕਰਤਾ ਹੈ। ਉਹ ਮੁਸ਼ਕਲੀਆਂ ਕਰਨਾ ਹੈ, ਹੈਡ ਕਾਂਸਟੇਬਲ ਰਹਿਮਤ ਖਾਨ ਸੱਚਾ ਹੈ। ਔਰ ਜਿਹੜਾ ਇਹ ਡਾਇਲੋਗ ਹੈ ਉਹਦੇ ਵਿੱਚ ਰਹਿਮਤ ਖਾਨ ਦਾ ਅਹੁਦਾ ਵੀ ਦੱਸਿਆ ਗਿਆ, ਰਹਿਮਤ ਖਾਨ ਦਾ ਵਰਤਾਰਾ ਵੀ ਦੱਸਿਆ ਗਿਆ। ਤੂੰ ਚੰਗਾ ਭਲਾ ਜਰਾਇਮ ਪੇਸ਼ਾ ਲੱਗਣਾ ਹੈ, ਮਜੀਦ ਨੂੰ ਕਹਿ ਰਿਹਾ। ਨਾਂ ਕੀ ਹੋ ਤੇਰਾ? ਮਜੀਦੁੱਲਾ। ਕਿੱਥੇ ਰਹਿਣਾ ਹੈ? ਇਹਨੂੰ ਦੱਸ ਪੁੱਛ ਰਿਹਾ। ਰਹਿਣਾ ਕਿੱਥੇ? ਤੇਰੀ ਰਿਹਾਇਸ਼ ਕਿੱਥੇ? ਇਸਲਾਮਪੁਰੇ ਗਲੀ ਨੰਬਰ 7 ਵਿੱਚ ਅਖੀਰਲੇ ਸਟਾਪ ਦੇ ਸਾਹਮਣੇ। MCQ ਸ਼ਾਰਟ ਕੁਐਸਚਨ ਵਾਸਤੇ ਜ਼ਰਾ ਦੇਖ ਲੈਣਾ। ਮਜੀਦੁੱਲਾ ਕਿੱਥੇ ਦਾ ਰਿਹਾਇਸ਼ੀ ਸੀ? ਇਸਲਾਮਪੁਰੇ ਗਲੀ ਨੰਬਰ 7 ਵਿੱਚ ਅਖੀਰਲੇ ਸਟਾਪ ਦੇ ਸਾਹਮਣੇ। ਸ਼ਕਲੋਂ ਤੇ ਪੜ੍ਹਿਆ ਲਿਖਾ ਲੱਗਣਾ ਹੈ, ਕੀ ਤਾਲੀਮ ਹੈ ਤੇਰੀ? ਇੰਸਪੈਕਟਰ ਦਾ ਰਵੱਈਆ ਉਸੇ ਤਰ੍ਹਾਂ, ਉਹ ਟੂ ਦੀ ਪੁਆਇੰਟ ਪੁੱਛ ਰਿਹਾ। BA BT, BA ਕੀ? ਬੈਚਲਰ ਆਫ ਆਰਟਸ, ਬੈਚਲਰ ਆਫ ਟੀਚਿੰਗ। ਮੈਂ ਤੇ BA BT ਕੀਤਾ। BT ਤੇ ਮਾਸਟਰ ਹੁੰਦੇ ਨੇ, ਤੂੰ ਵੀ ਮਾਸਟਰ ਹੈ? ਹੁੰਦਾ ਸਾਂ। ਇੱਥੋਂ ਮਜੀਦੁੱਲਾ ਦੇ ਬਾਰੇ ਥੋੜ੍ਹੀ ਜਿਹੀ ਹੋਰ ਸਾਨੂੰ ਮਾਲੂਮਾਤ ਜਿਹੜੀ ਮਿਲੀ ਕਿ ਮਜੀਦੁੱਲਾ ਜਿਹੜਾ ਹੈ ਉਹ ਮਾਸਟਰ ਹੈ, ਯਾਨੀ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੈ। ਹਾਂ, ਮਾਸਟਰ ਨੂੰ ਕੀ ਲੱਭਦਾ ਹੈ? ਹੁਣ ਤੋਂ ਜਿਹੜਾ ਕੰਮ ਫੜਿਆ ਇਹਦੇ ਵਿੱਚ ਬੜੀ ਪੈਦਾ ਹੈ। ਯਾਨੀ ਕਿ ਉਹ ਕਹਿੰਦਾ ਹੈ, ਉਹ ਤੰਜ਼ੀਆ ਅੰਦਾਜ਼ ਹੋ ਗਿਆ ਕਿ ਮਾਸਟਰ ਵਿਚਾਰਾ ਤੇ ਥੋੜ੍ਹਾ ਜਿਹਾ 4 ਪੈਸੇ ਕਮਾ ਲੈਂਦਾ ਹੈ, ਪਰ ਜਿਹੜੇ ਬੱਚੇ ਵੇਚਣ ਵਾਲੇ ਨੇ, ਬੱਚੇ ਅਗਵਾ ਕਰਨ ਵਾਲੇ ਨੇ, ਉਹ 4 ਪੈਸੇ ਕਮਾ ਕੇ ਉਹ ਅਮੀਰ ਕਬੀਰ ਹੋ ਜਾਂਦੇ ਨੇ। ਔਰ ਸਾਡੇ ਮੁਆਸ਼ਰੇ ਦੇ ਵਿੱਚ ਜਿਹੜਾ ਸਟੇਟਸ ਹੈ ਉਹ ਪੈਸੇ ਵਾਲੇ ਦਾ ਮੰਨਿਆ ਜਾਂਦਾ ਹੈ। ਔਰ ਇਸੇ ਲਈ ਮਜੀਦੁੱਲਾ ਨੂੰ ਉਹ ਵੀ ਇੰਸਪੈਕਟਰ, ਉਹ ਵੀ ਇਸੇ ਤਰ੍ਹਾਂ ਹੀ ਜਰਾਇਮ ਪੇਸ਼ਾ ਸਮਝਦਾ ਹੈ। ਮਜੀਦ ਕਹਿੰਦਾ, ਹੁਣ ਇੰਸਪੈਕਟਰ ਸਾਹਿਬ, ਅਜੇ ਮੇਰਾ ਜੁਰਮ ਸਾਬਤ ਨਹੀਂ ਹੋਇਆ, ਤੁਸੀਂ ਮੈਨੂੰ ਪਹਿਲਾਂ ਹੀ ਮੁਜਰਮ ਸਮਝ ਲਿਆ। ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੁਜਰਮ ਤੇ ਮੁਲਜ਼ਮ ਜਿਹੜਾ ਹੈ ਉਹ ਡਿਫਰੈਂਟ। ਮੁਲਜ਼ਮ ਜਿੱਤੇ ਇਲਜ਼ਾਮ ਲੱਗਾ ਹੈ, ਮੁਜਰਮ ਜਿੱਤੇ ਜੁਰਮ ਸਾਬਤ ਹੋ ਗਿਆ। ਤੂੰ ਅਜੇ ਤੱਕ ਆਪਣੀ ਸਫਾਈ ਵਿੱਚ ਕੋਈ ਬਿਆਨ ਨਹੀਂ ਦਿੱਤਾ, ਫਿਰ ਮੈਂ ਤੈਨੂੰ ਮੁਜਰਮ ਕਿਉਂ ਨਾ ਸਮਝਾਂ? ਯਾਨੀ ਜਿਹੜਾ ਪੁਲਿਸ ਵਾਲਾ ਹੈ ਇੰਸਪੈਕਟਰ, ਉਹ ਜਦੋਂ ਉਹਨੂੰ ਪਤਾ ਵੀ ਚੱਲ ਗਿਆ ਇੱਕ ਮੁਆਸ਼ਰੇ ਦਾ ਮਾਸਟਰ ਹੈ, ਬੱਚਿਆਂ ਨੂੰ ਪੜ੍ਹਾਉਣ ਵਾਲਾ ਹੈ, ਫਿਰ ਵੀ ਉਹ ਤੂੰ ਤੜਾੜ ਨਾਲ ਉਹਦੇ ਨਾਲ ਗੱਲ ਕਰ ਰਿਹਾ। ਕਿਉਂ ਜੀ? ਉਹ ਉਸ ਨੂੰ ਜਰਾਇਮ ਪੇਸ਼ਾ ਹੀ ਸਮਝ ਰਿਹਾ, ਉਸ ਨੂੰ ਉਸੇ ਤਰ੍ਹਾਂ ਕਿ ਇੱਕ ਨੇਕ ਬੰਦਾ ਨਹੀਂ ਸਮਝ ਰਿਹਾ। ਮਜੀਦ ਕਹਿੰਦਾ, ਬੇਸ਼ੱਕ ਸਮਝੋ, ਪਰ ਯਾਦ ਰੱਖੋ ਇਹ ਥਾਣਾ ਹੈ, ਅਦਾਲਤ ਨਹੀਂ। ਅੱਛਾ, ਸਾਡੇ ਨਾਲ ਬਹੁਤੀਆਂ ਕਾਨੂੰਨਦਾਨੀਆਂ ਨਾ ਫੋਲ। ਰਹਿਮਤ ਖਾਨ, ਇਹਨੂੰ ਲੈ ਜਾ ਕੇ ਮੁਹੱਰਰ ਕੋਲ ਬਿਠਾ, ਮੈਂ ਵਿਹਲਾ ਹੋ ਕੇ ਇਹਦੇ ਨਾਲ ਫਿਰ ਗੱਲ ਕਰਾਂਗਾ। ਮੁਹੱਰਰ ਜਿਹੜਾ ਲਿਖਦਾ ਹੈ, ਲਿਖਣ ਵਾਲਾ। ਰਹਿਮਤ, ਚੱਲ ਵੀ ਜਵਾਨ। ਮਜੀਦ, ਇੰਸਪੈਕਟਰ ਸਾਹਿਬ, ਤੁਸੀਂ ਮੇਰੇ ਘਰ ਇੱਕ ਪੈਗਾਮ ਭਜਵਾ ਸਕਦੇ ਹੋ? ਘਰਾਂ ਵਿੱਚ ਇਤਲਾਵਾਂ ਕਰਨੀਆਂ ਸਾਡਾ ਕੰਮ ਨਹੀਂ। ਕਿਹਨੂੰ ਪੈਗਾਮ ਭਜਵਾਣਾ ਹੀ? ਇੱਕ ਬੁੱਢੀ ਮਾਈ ਏ, ਮਜ਼ਦੂਰ ਵਿਚਾਰੀ। ਇੰਸਪੈਕਟਰ ਹੁਣ ਕਹਿੰਦਾ, ਤੇਰੀ ਮਾਂ ਹੈ? ਸਵਾਲੀਆ ਨਿਸ਼ਾਨ। ਮਜੀਦ, ਮਾਂ ਹੀ ਸਮਝੋ। ਇੱਕ ਬੰਦੇ ਦੇ ਅੰਦਰ ਆਉਣ ਦਾ ਤਾਸੁਰ, ਜਿਵੇਂ ਕੋਈ ਅੰਦਰ ਆ ਰਿਹਾ ਹੈ। ਅਸਲਾਮੁ ਅਲੈਕੁਮ ਮੀਆਂ ਸਾਹਿਬ, ਕੋਈ ਨਵਾਂ ਕੇਸ ਹੈ? ਇੰਸਪੈਕਟਰ, ਆਓ ਅਜ਼ਹਰ ਸਾਹਿਬ ਬੈਠੋ। ਮਜੀਦੁੱਲਾ ਨੂੰ, ਤੂੰ ਜਾ ਬਈ। ਯਾਨੀ ਇੱਥੇ ਇੰਸਪੈਕਟਰ ਇੱਕ ਨਵੇਂ ਕਿਰਦਾਰ ਦੇ ਬਾਰੇ ਵੀ ਉਹਦਾ ਨਾਂ ਲੈ ਕੇ ਉਹਨੂੰ ਜਦੋਂ ਪੁਕਾਰਦਾ ਹੈ, ਤੇ ਫਿਰ ਸੁਣਨ ਵਾਲਿਆਂ ਨੂੰ ਵੀ ਸਮਝ ਆਉਂਦੀ ਹੈ ਕਿ ਨਵਾਂ ਕਿਰਦਾਰ ਜਿਹੜਾ ਅੰਦਰ ਆਇਆ ਹੈ ਉਹਦਾ ਨਾਂ ਅਜ਼ਹਰ ਹੈ। ਅਜ਼ਹਰ ਦੇ ਬਾਰੇ ਜਿਹੜਾ ਅਸੀਂ ਪਹਿਲੇ ਸ਼ੁਰੂ ਦੇ ਵਿੱਚ ਦੇਖਿਆ ਸੀ ਕਿ ਅਜ਼ਹਰ ਇੱਕ ਅਖਬਾਰੀ ਰਿਪੋਰਟਰ ਹੈ। ਉਹ ਖਬਰਾਂ ਜਿਹੜੀਆਂ ਨੇ ਉਹ ਇਕੱਠੀਆਂ ਕਰਦਾ ਹੈ, ਔਰ ਜਰਾਇਮ ਦੇ ਹਵਾਲੇ ਨਾਲ, ਕ੍ਰਿਮੀਨਲ ਲੋਕਾਂ ਦੇ ਹਵਾਲੇ ਨਾਲ ਉਹਦੇ ਕੋਲ ਜਿਹੜਾ ਹੈ ਉਹ ਕੰਮ ਹੈ, ਔਰ ਉਸੇ ਕੰਮ ਦੀ ਸਿਲਸਿਲੇ ਵਿੱਚ ਹੀ ਉਹ ਥਾਣੇ ਚੱਕਰ ਲਾ ਰਿਹਾ। ਮੀਆਂ ਸਾਹਿਬ, ਇਹਨੂੰ ਕੱਢਣ ਦੀ ਐਡੀ ਵੀ ਕਾਲ ਨਾ ਕਰੋ, ਅਸੀਂ ਵੀ ਇਹਦੇ ਨਾਲ 2 ਗੱਲਾਂ ਕਰ ਲਈਏ। ਉਹਨੂੰ ਹੁਣ ਉੱਥੋਂ ਭੇਜਣ ਲੱਗਦਾ ਹੈ। ਕਹਿੰਦਾ, ਜੀ ਮੀਆਂ ਸਾਹਿਬ, ਇਹਨੂੰ ਦੂਰ ਨਾ ਭੇਜੋ, ਅਸੀਂ ਇਹਦੇ ਨਾਲ ਕੋਈ ਜ਼ਰਾ ਗੱਲਬਾਤ ਕਰੀਏ, ਕੋਈ ਕਹਾਣੀ ਬਣਾਈਏ, ਕੋਈ ਖਬਰ ਬਣਾਈਏ। ਕੋਈ ਨਹੀਂ ਜੀ, ਬੱਚਿਆਂ ਦੀ ਅਗਵਾ ਦਾ ਸ਼ੁਬਾ ਹੈ, ਇਹਦੇ 'ਤੇ ਕੋਈ ਨਾਮੀ ਗ੍ਰਾਮੀ ਡਾਕੂ ਨਹੀਂ। ਕਹਿੰਦੇ, ਸਿਰਫ ਬੱਚੇ ਅਗਵਾ ਕਰਨ ਦਾ ਮਸਲਾ ਚੱਲ ਰਿਹਾ ਜਿਹੜਾ ਮੁਆਸ਼ਰੇ 'ਚ, ਉਹਦੇ ਹਵਾਲੇ ਨਾਲ ਗੱਲ, ਹੋਰ ਇਹਦਾ ਕੋਈ ਨਾਮੀ ਗ੍ਰਾਮੀ ਡਾਕੂ ਨਹੀਂ, ਇਹਦੀ ਅਜੀ ਐਡੀ ਕੋਈ ਵੈਲਿਊ। ਯਾਨੀ ਇੰਸਪੈਕਟਰ ਦਾ ਪੂਰਾ ਰਵੱਈਆ ਜਿਹੜਾ ਹੈ ਉਹ ਉਸੇ ਤਰ੍ਹਾਂ ਹੀ ਨੈਚੁਰਲ ਅੰਦਾਜ਼ ਨਾਲ ਵਿਖਾਇਆ ਗਿਆ।
अज़हर उनके और अज़हर अपने प्रोफैशन के मुताबिक गल तां हिसाब बनानी होंदी है। मियाँ साहब जे चाहिए तो डाके की खबर अंदरले सफ़े ते एक कालम की गुठे ही ला दईए तो बच्चों के अगवा के शूबे में फड़े हुए मुलजम की खबर पहले सफ़े ते शायद सुर्खी बन जाए। उन्हें जो असी चाहिए तो वड्डी सारी खबर ला दईए, नहीं तो एक निक्की जी गुठे जी खबर ला के उसनूं गवा दईए, उसनूं खत्म कर दे, लोग उन्होंने पढ़न ही ना। खबर जिहड़ी है न्यूज़ नॉर्थ ईस्ट वैसट साउथ चारों कोनियां तो जिहड़ी चीज़ है, जिहड़ी कोई मालूमात जिहड़ी आएगी, जिहड़ी खबर जिहड़ी आएगी उसनूं असीं खबर कहते हैं। ਇਹਦੇ 'ਚ ਤੁਸੀਂ याद रखना कि कुत्ते ने इंसान नूं कट दिता है, यह कोई खबर नहीं, नॉर्मल गल है, रोज़ होंदा है। लेकिन खबर उदों बनेगी जदों इंसान ने कुत्ते नूं कटता, जदों गैर मामूली है, हदों वध जिहड़ा है और उहदे 'च दिलचस्पी भी है। तो इसलिए खबर दे विच दिलचस्पी पैदा करने वास्ते अखबारी रिपोर्टर जिहड़े ने वो मिर्च मसाला ला रहे होंदे ने। इंस्पैक्टर अजे ਇਹਦੇ ਨਾਲ ਗੱਲਾਂ ਤੇ नहीं ਹੋਈਆਂ, पर अपना नाम पता दसते हुए इन्हें आख्या है जे ਇਹਦੀ तालीम BA BT है तो यह स्कूल मास्टर रह चुकिया अज़हर। लो फिर खबर तो बन गई, बाकी गल्लां मैं आप पुछ लांगा, तुसीं जरा इनू मेरे को थोड़ा चिर बहन दिओ। हुण वो इंस्पैक्टर नूं कहना थोड़ी देर मेरी भी गलबात करन दे। इंस्पैक्टर जिवें तुहाडी मर्जी, पर खबर विच बच्चियां दे अगवा दीआं वारदातां नूं रोकण वास्ते साडी मुहिम का जिक्र जरूर करना है ना। जो असी मुहिम चलाईए, जो असी वड्डा काम कर रहे हैं, ਉਹਦਾ जिक्र इंस्पैक्टर ਨੂੰ ਹੁਣ ਆਪਣੀ ਪੈ ਗਈ है कि ਉਹਦੀ वाह हो जाए, ਉਹਦੀ ਜਿਹੜੀ है ना बल्ले बल्ले हो जाए। अज़हर क्यों नहीं मियाँ साहब, ਤੁਹਾਡੀ मुहिम का भी जिक्र होगा, तुसीं फिक्र ना करो। इंस्पैक्टर रहमत खां अज़हर साहब तो इस आदमी ਨੂੰ मेरे नाल दे कमरे ਵਿੱਚ बिठा ते अंदर चाह भी कर ली। रहमत ठीक है जनाब। बुढ़ी औरत दूरों नेड़े आंदे होए, वे पुत्रा मैं वड्डे थानेदार नाल गल करनी है और मैनू लंघ जान दे, मैं अपने पुत्र का पता करना ही हाँ जिन्हों बेवसा वल आए ने। बेवसा बेकसूर, जिदा कोई कसूर नहीं है, जिन्हें उहदा दोष ही कोई नहीं। इंस्पैक्टर फिर सवालिया अंदाज, की गल है माई? रहमत जनाब है माई आखदी है मैं मजीद की मां वां, धक्के नाल अंदर आ वड़ी है, मैं नमाणी करमां वाली विचारी। हुण माई जिहड़ी है उस वड्डे अफसर के सामने बिल्कुल करमा मारी विचारी जिहड़ी है वह बन के दस रही, मेरा नां तो करमा मारी होना चाहिए सी। क्यों जे उहदी हयाती विच भी बड़े दुख तकलीफ़ां परेशानियां आईयां। पहलों लोग सफदर की मां बुलाते सन, जदों ना रहा तो मेरे उत्ते तरस खा के मजीद मैनू अपनी मां बना लिया, हुण मजीद भी तुसां खो लिया है। रोन लग पैंदी। माई का किरदार उन्हां उजड़े हुए लोकां दी दस पंध है जिहड़ा 1947 दे वेले भारत दे पंजाब तो हिजरत करके इधर आया ते राह विच उन्होंने अपने प्यारे जड़े ने लुटवा दिते, कतलो गारत हुई, लोग बेकार होए, इज्जतां पामाल हुईयां और एडा वड्डा जिहड़ा हादसा है वो दुनिया की इंसानियत की तारीख विच पहली बार हो रहा सी। लखां की तादाद विच लोग मारे गए और बेकार होए। करोड़पति जिहड़े सन वो सड़कां ते रुल गए ते जिहड़े सड़कां ते रुलदे होए सन वो इत्थे आके करोड़पति बन गए। बहुत वड्डे पैमाने ते तबाही बर्बादी आ गई और माई कर्मा वाली जिहड़ी है उहदी हयाती भी उस तरह है। उहदा सफदर उहदा पुत्र भी इन्ना ही वेलियां दे विच मारिया गया, शहीद हो गया। ऐसे लिए तो एक पंजाबी दे बड़े सुचज्जे शायर हकीम अरशद शहजाद होरी कहंदे ने, आज़ादी दा इंज भी जशन मनाया सी, आज़ादी दा इंज भी जशन मनाया सी, अपने पुरखां दा ख़त्म दवाया सी। यानी अपने जिहड़े पुरखे ने, पुरखे वड्डे बजुर्ग वो जिहड़े मर गए सन उन्हां दा ख़त्म भी दवाया जा रहा सी। क्यों जे वड्डी तादाद विच मुसलमान जिहड़े ने वो भारती पंजाब तो हिजरत करते हुए
ਇੱਧਰ ਆਉਂਦਿਆਂ ਹੋਇਆਂ ਮਾਰੇ ਗਏ, ਸ਼ਹੀਦ ਹੋ ਗਏ। ਔਰ ਇਸੇ ਤਰ੍ਹਾਂ ਇੱਧਰੋਂ ਜਾਂਦਿਆਂ ਹੋਇਆਂ ਜਿਹੜੇ ਮਜ਼ਹਬ ਦੂਜੇ ਮਜ਼ਹਬ ਵਾਲੇ ਸਨ, ਹਿੰਦੂ ਧਰਮ ਵਾਲੇ ਜਾਂ ਸਿੱਖ ਧਰਮ ਵਾਲੇ, ਉਹ ਵੀ ਉੱਧਰ ਜਾਂਦੇ ਹੋਏ ਜਿਹੜੇ ਮਾਰੇ ਗਏ। ਜਿਵੇਂ ਕਿ ਅਸੀਂ ਡਾਕਟਰ ਮੁਹੰਮਦ ਬਾਕਰ ਹੋਰਾਂ ਦੇ ਨਾਵਲ ਹੱਠ ਵਿੱਚ ਵੀ ਦੇਖਿਆ ਸੀ ਕਿ ਜਦੋਂ ਉਹ ਕਹਿੰਦੇ ਨੇ ਕਿ ਜਦੋਂ ਸ਼ੈਤਾਨ ਦੀ ਚੜ੍ਹ ਮੱਚਦੀ ਹੈ ਫਿਰ ਇਨਸਾਨ ਨੂੰ ਇਨਸਾਨੀਅਤ ਨਹੀਂ ਨਜ਼ਰ ਆਉਂਦੀ, ਫਿਰ ਉਹ ਕਤਲੋ ਗਾਰਤ, ਫਿਰ ਉਹ ਵਹਿਸ਼ੀ, ਫਿਰ ਸ਼ੈਤਾਨ ਤੋਂ ਵੀ ਪੈੜਾ ਬਣ ਜਾਂਦਾ ਹੈ। ਔਰ ਇਹੀ ਜਿਹੜੀ ਵਹਿਸ਼ਤ ਹੈ, ਦਹਿਸ਼ਤ ਹੈ, ਇਸ ਦਾ ਸ਼ਿਕਾਰ ਮਾਈ ਕਰਮਾਂ ਵਾਲੀ ਵੀ ਹੋਈ ਸੀ ਅਤੇ ਮਾਈ ਕਰਮਾਂ ਵਾਲਾ ਦਾ ਪੁੱਤਰ ਸਫਦਰ ਜਿਹੜਾ ਹੈ ਉਹ ਅਗਲੇ ਜਹਾਨ ਟੁਰ ਗਿਆ ਸੀ। ਔਰ ਫਿਰ ਮਜੀਦੁੱਲਾ ਨੇ ਜਦੋਂ ਉਜੜੀ ਪੁਜੜੀ ਲਾਹੌਰ ਸਟੇਸ਼ਨ 'ਤੇ ਬੈਠੀ ਹੋਈ ਸੀ ਅਤੇ ਮਜੀਦੁੱਲਾ ਨੇ ਉਸ ਨੂੰ ਆਪਣੀ ਮਾਂ ਬਣਾ ਲਿਆ। ਯਾਨੀ ਜਿੱਥੇ ਇੱਕ ਪਾਸੇ ਲੋਕ ਇੱਕ ਦੂਜੇ ਨੂੰ ਕਤਲੋ ਗਾਰਤ ਹੋ ਰਹੀ ਸੀ, ਲੁੱਟ ਮਾਰ ਹੋ ਰਹੀ ਸੀ, ਇਸਤਾਂ ਪਮਾਲ ਹੋ ਰਹੇ ਸੀ, ਲਹੂ ਦੀ ਹੋਲੀ ਖੇਡੀ ਜਾ ਰਹੀ ਸੀ, ਉਸ ਵੇਲੇ ਕੁਝ ਲੋਕ ਇਨਸਾਨੀਅਤ ਦਾ ਪ੍ਰਚਾਰ ਵੀ ਕਰ ਰਹੇ ਸਨ, ਉਹ ਇਨਸਾਨੀਅਤ ਦੀ ਗੱਲ ਵੀ ਕਰ ਰਹੇ ਸਨ। ਉਹਦੇ ਵਿੱਚੋਂ ਮਾਸਟਰ ਮਜੀਦੁੱਲਾ ਦਾ ਕਿਰਦਾਰ ਵੀ ਸੀ, ਜਿਹੜਾ ਇਨਸਾਨੀਅਤ ਦੀ ਵਜ੍ਹਾ ਤੋਂ, ਔਰ ਕੋਈ ਹੋਰ ਰਿਸ਼ਤਾ ਨਹੀਂ ਸੀ, ਕੋਈ ਖੂਨੀ ਰਿਸ਼ਤਾ ਨਹੀਂ ਸੀ, ਇੱਕ ਬੁੱਢੜੀ ਜੀ ਮਾਈ ਨੂੰ ਆਪਣੇ ਘਰ ਲੈ ਆਉਂਦਾ ਹੈ ਅਤੇ ਮਾਵਾਂ ਵਾਂਗ ਉਸ ਦੀ ਖਿਦਮਤ ਕਰਨ ਲੱਗਦਾ ਹੈ। ਪਤੰਗੇ ਦਾ ਜਿਹੜਾ ਉਨਵਾਨ ਰੱਖਿਆ ਗਿਆ ਉਹਦੇ ਵਿੱਚ ਐਸੀ ਜਾਨਸਾਰੀ ਦੇ ਜਜ਼ਬੇ ਨੂੰ, ਜਾਨ ਕੁਰਬਾਨ ਕਰ ਦੇਣ ਵਾਲੇ ਜਜ਼ਬੇ ਨੂੰ, ਇਨਸਾਨੀਅਤ ਦੀ ਖਾਤਰ ਜਾਨ ਕੁਰਬਾਨ ਕਰ ਦੇਣ ਵਾਲਿਆਂ ਲੋਕਾਂ ਦੀ ਗੱਲ ਜਿਹੜੀ ਹੈ ਉਹ ਦੱਸੀ ਗਈ ਹੈ। ਮਜੀਦੁੱਲਾ ਇੱਕ ਹੁਬਲ ਵਤਨੀ ਦਾ ਮੁਜ਼ਾਹਰਾ ਕਰ ਰਿਹਾ ਹੈ। ਉਹ ਐਸਾ ਮੁਹਿੱਬੇ ਵਤਨ ਹੈ ਕਿ ਉਸ ਦੇ ਨਾਲ ਵੀ ਬਹੁਤ ਵੱਡੀ ਜਿਹੜੀ ਹੈ ਉਹ ਦੁਰਘਟਨਾ ਹੋਈ ਹੈ, ਉਹਦੇ ਨਾਲ ਵੀ ਬੜੇ ਵੱਡੇ ਮਸਲੇ ਹੋਏ ਨੇ। ਉਸ ਦਾ ਮੈਂ ਹਲੇ ਤੁਹਾਡੇ ਕੋਲ ਤਜੱਸੁਸ ਰੱਖਿਆ ਹੈ ਤਾਂ ਜੇ ਤੁਸੀਂ ਉਸ ਨੂੰ ਬੜੇ ਤਜੱਸੁਸ ਨਾਲ ਪੜ੍ਹਦੇ ਰਹੋ। ਜਦੋਂ ਉਸ ਨੂੰ ਤਜੱਸੁਸ ਦੇ ਨਾਲ ਪੜ੍ਹੋਗੇ ਤੁਹਾਨੂੰ ਸਮਝ ਆਏਗੀ ਫਿਰ ਅੱਗੇ ਯਾਨੀ ਕਹਾਣੀ ਦੇ ਵਿੱਚ ਕੀ ਹੋ ਰਿਹਾ ਹੈ। ਇਹ ਡਰਾਮੇ ਦੀ ਬੜੀ ਖੂਬਸੂਰਤੀ ਹੈ ਕਿ ਜਿੱਥੇ ਦੁਨੀਆ ਦੀਆਂ ਹਕੀਕਤਾਂ ਦੱਸ ਰਹੇ ਨੇ, ਉੱਥੇ ਤਹਿਰੀਕੇ ਪਾਕਿਸਤਾਨ ਅਤੇ ਹਿਜਰਤ ਦੇ ਵੇਲੇ ਦਾ ਜਿਹੜਾ ਦੁੱਖ ਹੈ, ਜਿਹੜਾ ਦਰਦ ਹੈ, ਜਿਹੜੀ ਹਕੀਕਤ ਹੈ, ਉਸ ਨੂੰ ਬੜੇ ਸੁਚੱਜਵੇਂ ਢੰਗ ਨਾਲ, ਬੜੇ ਮਨ ਖਿੱਚਵੇਂ ਢੰਗ ਨਾਲ ਸਜਾਦੇ ਹੈਦਰ ਹੋਰਾਂ ਨੇ ਬਿਆਨ ਕੀਤਾ ਹੈ। ਇੰਝ ਲੱਗਦਾ ਕਿ ਜਿਵੇਂ ਸਭ ਕੁਝ ਜਿਹੜਾ ਹੈ ਉਹ ਸਾਡੀਆਂ ਨਜ਼ਰਾਂ ਦੇ ਸਾਹਮਣੇ ਆ ਜਾਂਦਾ ਹੈ। ਮਜੀਦੁੱਲਾ ਨੂੰ ਪੁਲਿਸ ਵਾਲੇ ਫੜ ਕੇ ਲੈ ਆਏ ਨੇ ਔਰ ਉਹ ਇੱਕ ਅਖਬਾਰੀ ਰਿਪੋਰਟਰ ਅਜ਼ਹਰ ਉਸ ਦੀ ਖਬਰ ਬਣਾ ਦੇਗਾ ਕਿ ਇੱਕ ਸਕੂਲ ਮਾਸਟਰ ਜਿਹੜਾ ਹੈ ਉਹ ਬੱਚਿਆਂ ਦੇ ਅਗਵਾ ਦੇ ਵਿੱਚ ਫੜਿਆ ਗਿਆ। ਪਰ ਇਸ ਦੇ ਨਾਲ ਨਾਲ ਤਹਿਰੀਕੇ ਪਾਕਿस्तान का कारकुन, वो लिखेगा तहरीके पाकिस्तान का कारकुन बच्चों के अगवा वाली खबर बना देगा और फिर नाल तंजिया तौर पे लिख देगा कि जिमें वो स्कूल का मास्टर भी था। लेकिन माई करमा वाली दा कोई खून का रिश्ता नहीं है और उसनों इंसानियत का रिश्ता जिहड़ा अजीज़ है वो मजीदुल्ला दे कोल आ जाती है और फिर अपना तारुफ करा रही है। यही डायलॉग नूं असीं दोबारा पढ़ने आ, मैं नुमाणी करमा वाली हाँ, जिमें मेरा नां ते करमा मारी होना चाहिए सी। पहलों लोग सफदर दी मां बुलांदे सन, जदों ना रहा तो मेरे उत्ते तरस खा के मजीद मैनूं अपनी मां बना लिया। हुण मजीद भी तुसां खो लिया है, रोन लग पैंदी। यानी सफदर हलिया ने खो लिया, हमलिया ने खो लिया ते मजीद जिहड़ा है वो पुलिस ने खो लिया। इंस्पैक्टर माई मेरी कोई ਉਹਦੇ ਨਾਲ ਦੁਸ਼ਮਣੀ है, अपनी सफाई पेश चा करे तो घर टुर जाए। इंस्पैक्टर ਜਿਹੜੀਆਂ ਗੱਲਾਂ ਕਰਦਾ ਪਿਆ ਜ਼ਿਆਦਾ ਗੱਲਾਂ ਦੇ ਵਿੱਚ ਸਵਾਲੀਆ ਜਿਹੜਾ ਹੈ ਉਹ ਅੰਦਾਜ਼ ਹੈ। ਉਹ ਦੂਜੇ ਨੂੰ ਕਿਉਂਕਿ ਉਹਦੇ ਕੋਲ ਜਿਹੜੀ ਹੈ ਜੁਰਤਮੰਦਾਨਾ ਜਿਹੜੀ ਹੈ ਸੋਚ ਹੈ ਔਰ ਆਪਣੇ ਆਪ ਨੂੰ ਵੱਡਾ ਆਫੀਸਰ ਸਮਝ ਰਿਹਾ ਔਰ ਆਮ ਇਨਸਾਨ ਤੋਂ ਹਟ ਕੇ ਸਮਝ ਰਿਹਾ ਹੈ। ਇਸੇ ਤਰ੍ਹਾਂ ਉਹਦਾ ਜਿਹੜਾ ਬੋਲਣ ਵਾਲਾ ਉਹ ਇਸੇ ਤਰ੍ਹਾਂ ਹੈ ਜਿਵੇਂ ਕੋਈ ਬਰਤਰ ਹੈ। ਮਾਈ ਨਸੀਹਤਾਂ ਨਾ ਕਰ ਥਾਣੇਦਾਰਾ, ਖੁਦਾ ਤੋਂ ਡਰ ਤੇ ਗਰੀਬ ਦੀ ਹਾਂ ਤੋਂ ਬਚ। ਯਾਨੀ ਗਰੀਬ ਦੀ ਬਦੁਆ ਨਾ ਲੈ, ਰੋਣ ਲੱਗਦੀ ਹੈ। ਇੱਥੇ ਬਹਿ ਜਾ ਕਰਮਾਂ ਵਾਲੀਏ, ਇੰਸਪੈਕਟਰ ਕਹਿੰਦਾ ਇੱਥੇ ਬਹਿ ਜਾ ਕਰਮਾਂ ਵਾਲੀਏ। ਤੇ ਮੈਨੂੰ ਪਹਿਲੋਂ ਮਜੀਦ ਦਾ ਅੱਗਾ ਪਿੱਛਾ ਤੇ ਦੱਸ। ਹੁਣ ਇੰਸਪੈਕਟਰ ਦਾ ਰਵੱਈਆ ਬਦਲ ਜਾਂਦਾ ਹੈ। ਮਾਈ ਮੈਂ ਮਜੀਦੁੱਲਾ ਦਾ ਪਿਛਲਾ ਘਰ ਨਹੀਂ ਵੇਖਿਆ, ਮੈਂ ਤੇ ਉਹਨੂੰ ਪਹਿਲੀ ਵਾਰੀ ਲਾਹੌਰ ਦੇ ਸਟੇਸ਼ਨ ਉੱਤੇ ਮਿਲੀ ਆਈ, ਪਰ ਮੈਨੂੰ ਇੰਝ ਲੱਗਦਾ ਹੈ ਜਿਵੇਂ ਮੈਂ ਮਾਸਟਰ ਮਜੀਦ ਨੂੰ ਮਿਲਣ ਹੀ ਪਾਕਿਸਤਾਨ ਆਈ ਹਾਂ। ਉਹ ਮੇਰੀ ਕੁੱਖ ਵਿੱਚੋਂ ਤੇ ਨਹੀਂ ਜੰਮਿਆ, ਪਰ ਮੈਨੂੰ ਸਗੋਂ ਸਫਦਰ ਲੱਗਦਾ ਹੈ। ਕਹਿੰਦੀ ਉਹ ਮੈਨੂੰ ਸਫਦਰ ਹੀ ਲੱਗਦਾ ਹੈ। ਮੈਨੂੰ ਇੰਝ ਲੱਗਦਾ ਕਿ ਜਿਵੇਂ ਸਫਦਰ ਹੀ ਮੇਰਾ
ਮੇਰੇ ਕੋਲ ਆ ਗਿਆ ਹੋਏ। ਸਫਦਰ ਤੁਹਾਡਾ ਪੁੱਤਰ ਹੈ? ਇੰਸਪੈਕਟਰ ਹੁਣ ਪੁੱਛ ਰਿਹਾ, ਸਫਦਰ ਤੁਹਾਡਾ ਪੁੱਤਰ ਹੈ? ਇਸ ਡਰਾਮੇ ਨੂੰ ਅਸੀਂ ਫਿਲਹਾਲ ਇੱਥੇ ਹੀ ਮੁਕਾਉਂਦੇ ਹਾਂ। ਅਗਲੀ ਕੇਸ ਦੇ ਵਿੱਚ, ਅਗਲੀ ਜਿਹੜੀ ਕਲਾਸ ਦੇ ਵਿੱਚ ਅਸੀਂ ਇਹਨੂੰ ਦੇਖਾਂਗੇ ਕਿ ਅੱਗੇ ਕੀ ਹੋਇਆ। ਇੰਸਪੈਕਟਰ ਦਾ ਡਾਇਲੋਗ ਸਫਾ ਨੰਬਰ 13 ਤੇ ਨੋਟ ਕਰ ਲਓ। ਸਫਦਰ ਤੁਹਾਡਾ ਪੁੱਤਰ ਹੈ? ਹੁਣ ਮਾਈ ਕੀ ਜਵਾਬ ਦਿੰਦੀ ਹੈ, ਇਸ ਦਾ ਅਸੀਂ ਕੱਲ੍ਹ ਸਬਕ ਜਿਹੜਾ ਹੈ ਉਹ ਅੱਗੇ ਪੜ੍ਹਾਂਗੇ।